ਕਿਸਾਨੀ ਅੰਦੋਲਨ ਦੇ ਦਰਮਿਆਨ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਸਰੀਰਕ ਤੌਰ ਤੇ ਗਿਆ ਸੀ? ਜਦੋਂ ਕਿਸਾਨ ਧਰਨਾ ਚੱਲਦਾ ਸੀ ਵੀਰੇ, ਉਦੋਂ ਕੈਪਟਨ ਸੀ ਮੁੱਖ ਮੰਤਰੀ। ਉਹਨਾਂ ਨੇ ਕਿਹਾ ਜਿਹੜੇ ਵੀ ਇਸ ਧਰਨੇ ਦੌਰਾਨ ਡੈਥ ਹੁੰਦੀ ਆ, ਸ਼ਹੀਦ ਹੁੰਦੇ ਨੇ, ਉਹਨਾਂ ਦੇ ਪਰਿਵਾਰ 'ਚ ਸਰਕਾਰੀ ਨੌਕਰੀ 5 ਲੱਖ ਮੁਆਵਜ਼ਾ ਮਿਲੂਗਾ। ਸਮਾਂ ਬਦਲਦਾ ਗਿਆ, ਸਰਕਾਰਾਂ ਬਦਲਦੀ ਗਈ। ਇਹ ਸਰਕਾਰ ਨੇ ਮੁੱਖ ਮੰਤਰੀ ਆ ਜਿਹੜਾ ਹੁਣ ਭਗਵੰਤ ਮਾਨ ਹੈ, ਇਹਨਾਂ ਦੀ ਸਰਕਾਰ ਸਮੇਂ ਸਾਨੂੰ 5 ਲੱਖ ਮੁਆਵਜ਼ਾ ਮਿਲ ਗਿਆ ਤੇ ਨੌਕਰੀ ਅੱਜ ਤੱਕ ਨਹੀਂ ਮਿਲੇ। ਬਸ ਹਾੜੇ ਇੱਥੇ ਕੱਢੀ ਜਾਂਦੇ ਆ, ਜੁੱਤੀਆਂ ਘਸਾਈ ਜਾਂਦੇ ਆ, ਕਦੇ ਉੱਧਰ ਆਪਣੇ ਸਾਡੇ ਤਹਿਸੀਲ 'ਚ ਦਫ਼ਤਰਾਂ 'ਚ, ਕਦੇ ਇੱਥੇ ਮੁੱਖ ਮੰਤਰੀ। ਤੇ ਮੇਰਾ ਕਸੂਰ ਕੀ ਆ ਬਾਈ? ਅਸੀਂ ਹੱਕਾਂ ਲਈ ਲੜੇ, ਹੱਕਾਂ ਲਈ ਲੜਦੇ ਆ, ਧੱਕੇ ਖਾਣੇ ਫਿਰਦੇ ਆ ਬਾਈ। ਸਾਨੂੰ ਨਾ ਹੀ ਕਰ ਦੇਣ, ਅਸੀਂ ਸਬਰ ਕਰਕੇ ਬਹਿਈਏ। ਮਾਨ ਸਰਕਾਰ ਤਾਂ ਦਾਅਵੇ ਕਰਦੀ ਹੈ ਕਿ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ, ਮਾਨ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਵਿੱਚ ਸਫਲ ਕਿਉਂ ਨਹੀਂ ਹੋ ਸਕੇ ਤੁਸੀਂ? ਪਤਾ ਨਹੀਂ ਇਹ ਕੁਰਸੀ ਕਿਹੋ ਜਿਹੀ ਚੀਜ਼ ਆ ਜਿਹੜਾ ਬੰਦੇ ਤੇ ਬਹਿ ਕੇ ਬਦਲ ਜਾਂਦਾ। ਕਦੇ ਹਲਕਾ ਵਿਧਾਇਕ ਨੂੰ ਇਹਨਾਂ ਮੰਗਾਂ ਨੂੰ ਲੈ ਕੇ ਮਿਲੇ ਨਹੀਂ ਤੁਸੀਂ? ਇਹਨਾਂ ਨੂੰ ਮੰਗ ਪੱਤਰ ਕਿੰਨੀ ਵਾਰ ਦੇਤੇ, ਬਥੇਰੀ ਵਾਰ ਗਿਆ ਇੱਥੇ ਮੁੱਖ ਮੰਤਰੀ ਦੇ। ਅਪਾਇੰਟਮੈਂਟ ਪਿਛਲੇ ਸਾਲ ਦੀ ਪਈ, ਅੱਜ ਤੱਕ ਨਹੀਂ ਬੁਲਾਏ ਕਿਸੇ ਨੇ। ਤੁਸੀਂ ਇੱਕ ਵਾਰ ਆ ਗਏ, ਦੂਜੀ ਵਾਰ ਤੁਹਾਨੂੰ ਅੰਦਰ ਮਿਲਣ ਦਾ ਮੌਕਾ ਨਹੀਂ ਮਿਲ ਸਕਦਾ। ਮੈਂ ਕਿਹਾ ਬਾਈ ਸਾਡਾ ਕੰਮੇ ਕਰ ਦਿਓ, ਅਸੀਂ ਦੂਜੀ ਵਾਰ ਕਿਉਂ ਧੱਕੇ ਖਾਣਾ ਹੀ ਆ ਤੁਹਾਡੇ ਦਫ਼ਤਰ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕ ਸੰਘਰਸ਼ੀ ਨੇ ਔਰ ਪੰਜਾਬ ਦੇ ਵਾਸਤੇ, ਖਾਸ ਕਰ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸਟਰਗਲ ਦੇ ਵਿੱਚ ਨੇ। ਦਿੱਲੀ ਕਿਸਾਨੀ ਅੰਦੋਲਨ ਚੱਲਦਾ ਸੀ ਤਾਂ ਉਸ ਐਜੀਟੇਸ਼ਨ ਦੇ ਦਰਮਿਆਨ ਕਰੀਬਨ 740 ਦੇ ਕਰੀਬ ਜਿਹੜੇ ਸੀ ਕਿਸਾਨ ਸਰੀਰਕ ਤੌਰ ਤੇ ਵਿਦਾਇਗੀ ਦੇ ਜਾਂਦੇ ਨੇ। ਤਾਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਜਿਹੜਾ ਸੀ ਸਰਕਾਰ ਦੇ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਕਿ ਮੁਆਵਜ਼ਾ ਦਿੱਤਾ ਜਾਵੇਗਾ, ਨੌਕਰੀਆਂ ਦਿੱਤੀਆਂ ਜਾਣਗੀਆਂ ਉਹਨਾਂ ਦੇ ਪਰਿਵਾਰਾਂ ਨੂੰ। ਤਾਂ ਇਸੇ ਨੂੰ ਲੈ ਕੇ ਚਾਹੇ ਅਜੇ ਸਰਕਾਰ ਦਾ 1.5 ਸਾਲ ਦਾ ਸਮਾਂ ਕਾਲ ਕੰਪਲੀਟ ਹੋ ਚੁੱਕਾ ਹੈ, ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਕੋਈ ਵੱਡਾ ਖਰਚਾ ਜਤਾਇਆ ਜਾ ਰਿਹਾ ਕਿ ਨੌਕਰੀ ਨਹੀਂ ਦਿੱਤੀ ਗਈ। ਕਿਸਾਨੀ ਅੰਦੋਲਨ ਦੇ ਨਾਲ ਸੰਬੰਧਿਤ ਇੱਕ ਨੌਜਵਾਨ ਨੇ ਮੇਰੇ ਨਾਲ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਬਾਹਰ ਪ੍ਰੋਟੈਸਟ ਕਰਨ ਵਾਸਤੇ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਮੇਰਾ ਨਾਮ ਹਰਪ੍ਰੀਤ ਸਿੰਘ ਹੈ ਵੀਰੇ, ਪਿੰਡ ਢੰਡੇ, ਤਹਿਸੀਲ ਸਮਰਾਲਾ। ਬਾਈ ਜੀ, ਕਿਸਾਨੀ ਅੰਦੋਲਨ ਦੇ ਦਰਮਿਆਨ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਸਰੀਰਕ ਤੌਰ ਤੇ ਗਿਆ ਸੀਗਾ? ਮੇਰੇ ਫਾਦਰ ਸਾਹਿਬ ਸੀ, ਉਹ ਸੀ 26 ਜਨਵਰੀ ਪਿਛੇ ਉਦੋਂ ਗਏ ਸੀ। ਉਮਰ ਕਿੰਨੀ ਸੀ ਉਹਨਾਂ ਦੀ? ਉਮਰ 63.5 ਸਾਲ ਸੀ। ਮੈਂ ਵੀ ਉੱਥੇ ਹੀ ਸੀ। ਅਟੈਕ ਹੋਇਆ ਸੀ ਉਹਨਾਂ ਨੂੰ? ਹਾਂਜੀ, ਚੈਸਟ ਇਨਫੈਕਸ਼ਨ ਹੋ ਗਈ ਸੀ। ਤੇ ਜੇ ਆਪਾਂ ਗੱਲ ਕਰੀਏ ਤੁਹਾਡੇ ਕੋਲੇ ਜ਼ਮੀਨ ਕਿੰਨੀ ਹੈ, ਗੁਜ਼ਾਰਾ ਕਿਵੇਂ ਹੁੰਦਾ ਹੈ? 2 ਕਨਾਲਾ ਜ਼ਮੀਨ ਆ ਵੀਰੇ, ਪਰ ਦਿਲੋਂ ਜੁੜੇ ਹੋਏ ਤੇ ਇਹ ਚੀਜ਼ਾਂ ਨਾਲ। 3.5 ਮਹੀਨੇ ਮੈਂ ਦਿੱਲੀ ਦੀਆਂ ਸੜਕਾਂ ਤੇ ਉੱਥੇ ਰਿਹਾ, ਸੜਕਾਂ ਤੇ ਸੌਂਦੇ ਰਹੇ, ਗਰਮੀ ਠੰਡ ਉੱਥੇ ਬਿਤਾਏ ਨੇ। ਮੇਰਾ ਪਿਓ ਵੀ ਇਸ ਦੌਰਾਨ ਚਲਿਆ ਗਿਆ, ਉੱਥੇ ਗਿਆ ਸੀ। 2 ਕਨਾਲਾਂ ਜ਼ਮੀਨ ਹੈ ਤੇ 2 ਕਨਾਲਾਂ ਜ਼ਮੀਨ ਦੇ ਮੱਦੇਨਜ਼ਰ ਕਿਸਾਨੀ ਅੰਦੋਲਨ ਤੇ ਜਾਂਦੇ ਹੋ, ਸਾਲ ਦੇ ਕਰੀਬ ਸਮਾਂ ਉੱਥੇ ਗੁਜ਼ਾਰ ਦਿੰਦੇ ਹੋ ਤੇ ਉਸ ਤੋਂ ਬਾਅਦ ਨੌਕਰੀ ਲੈਣ ਵਾਸਤੇ ਦਰ-ਦਰ ਭਟਕ ਰਹੇ ਹੋ ਕਿ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਵਾਅਦੇ ਕਰਨ ਤੋਂ ਬਾਅਦ ਵੀ? ਜਦੋਂ ਕਿਸਾਨ ਧਰਨਾ ਚੱਲਦਾ ਸੀ ਵੀਰੇ, ਉਦੋਂ ਕੈਪਟਨ ਸੀ ਮੁੱਖ ਮੰਤਰੀ। ਉਹਨਾਂ ਨੇ ਕਿਹਾ ਜਿਹੜੇ ਵੀ ਇਸ ਧਰਨੇ ਦੌਰਾਨ ਡੈਥ ਹੁੰਦੀ ਆ, ਸ਼ਹੀਦ ਹੁੰਦੇ ਨੇ, ਉਹਨਾਂ ਦੇ ਪਰਿਵਾਰ 'ਚ ਸਰਕਾਰੀ ਨੌਕਰੀ 5 ਲੱਖ ਮੁਆਵਜ਼ਾ ਮਿਲੂਗਾ। ਸਾਨੂੰ ਸਮਾਂ ਬਦਲਦਾ ਗਿਆ, ਸਰਕਾਰਾਂ ਬਦਲਦੀ ਗਈ ਆ। ਇਹ ਸਰਕਾਰ ਨੇ ਮੁੱਖ ਮੰਤਰੀ ਆ ਜਿਹੜਾ ਹੁਣ ਭਗਵੰਤ ਮਾਨ ਹੈ, ਇਹਨਾਂ ਦੀ ਸਰਕਾਰ ਸਮੇਂ ਸਾਨੂੰ 5 ਲੱਖ ਮੁਆਵਜ਼ਾ ਮਿਲ ਗਿਆ ਤੇ ਨੌਕਰੀ ਅੱਜ ਤੱਕ ਨਹੀਂ ਮਿਲੇ। ਬਸ ਹਾੜੇ ਇੱਥੇ ਕੱਢੀ ਜਾਂਦੇ ਆ, ਜੁੱਤੀਆਂ ਘਸਾਈ ਜਾਂਦੇ ਆ, ਕਦੇ ਉੱਧਰ ਆਪਣੇ ਸਾਡੇ ਤਹਿਸੀਲ 'ਚ ਦਫ਼ਤਰਾਂ 'ਚ, ਕਦੇ ਇੱਥੇ ਮੁੱਖ ਮੰਤਰੀ। ਤੇ ਕੋਈ ਨਹੀਂ ਮਿਲਦਾ, ਕੋਈ ਕਾਰਵਾਈ ਨਹੀਂ ਹੁੰਦੀ, ਕੋਈ ਸੁਣਵਾਈ ਨਹੀਂ ਹੁੰਦੀ। 3 ਲੱਖ ਤੇਲੰਗਾਨਾ ਸਰਕਾਰ ਦਾ ਪਿੱਛੇ ਜੇ 22 ਮਈ 2022 ਨੂੰ ਸਾਨੂੰ ਬੁਲਾਇਆ ਸੀ। 3 ਮੁੱਖ ਮੰਤਰੀ ਦੀ ਹਾਜ਼ਰੀ ਤੀ, ਕੇਜਰੀਵਾਲ, ਭਗਵੰਤ ਮਾਨ, ਤੇਲੰਗਾਨਾ ਦਾ ਇੱਕ ਮੁੱਖ ਮੰਤਰੀ, ਉਹਨਾਂ ਨੇ ਦੇਣਾ ਸੀ 3 ਲੱਖ। ਬਾਈ ਅੱਜ ਤੱਕ ਉਹਦਾ 1 ਰੁਪਿਆ ਨਹੀਂ ਆ, ਉਹ ਮੁਆਵਜ਼ਾ ਪਤਾ ਨਹੀਂ ਕਿੱਥੇ ਗਿਆ, ਕੋਈ ਸੁਣਵਾਈ ਉਹ ਨਹੀਂ। ਮਾਨ ਸਰਕਾਰ ਤਾਂ ਦਾਅਵੇ ਕਰਦੀ ਹੈ ਕਿ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ, ਫਿਰ ਮਾਨ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਵਿੱਚ ਸਫਲ ਕਿਉਂ ਨਹੀਂ ਹੋ ਸਕੇ ਤੁਸੀਂ? ਦੇਖੋ ਜੀ, ਆਮ ਆਦਮੀ ਦੀ ਪਾਰਟੀ ਆ, ਆਮ ਘਰਾਂ 'ਚੋਂ MLA ਮੁੱਖ ਮੰਤਰੀ ਬਣੇ ਨੇ, ਸਭ ਨੂੰ ਪਤਾ। ਪਰ ਅਸਲ 'ਚ ਹੁਣ ਪਤਾ ਨਹੀਂ ਇਹ ਕੁਰਸੀ ਕਿਹੋ ਜਿਹੀ ਚੀਜ਼ ਆ ਜਿਹੜਾ ਬੰਦੇ ਤੇ ਬਹਿ ਕੇ ਬਦਲ ਜਾਂਦਾ। ਸੋ ਜਿਹੜੇ ਆਮ ਆਦਮੀ ਆ, ਸਾਡੇ ਵਰਗੇ ਫਿਰਦੇ ਇੱਥੇ ਧੱਕੇ ਖਾਂਦੇ ਆ। ਅਸੀਂ ਕਿਸੇ ਪਾਰਟੀ 'ਚੋਂ ਨਹੀਂ, ਹਾਂ ਅਸੀਂ ਪੰਜਾਬ ਦੇ ਪੁੱਤ, ਪੰਜਾਬ ਦੇ ਹੱਕਾਂ ਲਈ ਲੜਦੇ ਆ, ਜੂਝਦੇ ਆ, ਮਰਦੇ ਆ, ਪਰ ਸਾਡੀ ਕੋਈ ਸੁਣਵਾਈ ਨਹੀਂ ਆਏਗੀ, ਜ਼ੀਰੋ ਸੁਣਵਾਈ ਆ। ਇੱਥੇ ਵਿਧਾਨ ਸਭਾ ਸੀ, ਮੈਂ ਕਿਹਾ ਚਲੋ ਅੱਜ ਮੁੱਖ ਮੰਤਰੀ ਮਿਲ ਲੂਗਾ, ਕੋਸ਼ਿਸ਼ ਕਰਨ ਆਏ ਸੀ ਮੈਂ ਤਾਂ, ਪਰ ਨਹੀਂ ਮਿਲ ਸਕਦਾ। ਕਹਿੰਦੇ ਆ ਪੁਲਿਸ ਵਾਲੇ ਕਹਿੰਦੇ ਪਰੇ ਹੋ ਜਾ। ਪਹਿਲਾਂ ਤਾਂ ਪਿਆਰ ਨਾਲ ਸਮਝਾਇਆ, ਕਹਿੰਦੇ ਨਹੀਂ, ਡਾਂਗ ਫੇਰ ਕੇ ਇਹਨਾਂ ਨੇ ਭਜਾ ਦੇਣਾ ਇੱਥੋਂ। ਮੇਰਾ ਕਸੂਰ ਕੀ ਆ ਬਾਈ? ਅਸੀਂ ਹੱਕਾਂ ਲਈ ਲੜੇ, ਹੱਕਾਂ ਲਈ ਲੜਦੇ ਆ, ਧੱਕੇ ਖਾਣੇ ਫਿਰਦੇ ਆ ਬਾਈ। ਸਾਨੂੰ ਸੌਰੀ ਮਾफ़ ਕਰਨਾ, ਸਾਨੂੰ ਨਾ ਹੀ ਕਰ ਦੇਣ, ਅਸੀਂ ਸਬਰ ਕਰਕੇ ਬਹਿਈਏ।
ਨਾਮ ਨਹੀਂ ਹੁੰਦੀ। ਕੁਛ ਨਹੀਂ ਬੋਲਦੇ, ਮੌਨ ਹੋ ਗਏ ਬਸ। ਕਿਸੇ ਅਸੀਂ ਪਾਰਟੀ ਦੇ ਨਹੀਂ ਹੈਗੇ। ਅਗਲਾ ਕਹਿ ਦਿੰਦਾ ਇਹ ਕਮੈਂਟਾਂ 'ਚ ਲਿਖ ਨਹੀਂ ਦਿੰਦੇ, ਇਹ ਕਾਂਗਰਸ ਦੀ ਭੇਡ ਆ, ਅਕਾਲੀਆਂ ਦੀ ਭੇਡ ਆ। ਅਸੀਂ ਪੰਜਾਬ ਪੱਖੀ ਭੇਡ ਆ, ਪੰਜਾਬ ਦੇ ਲੋਕ ਆ, ਪੰਜਾਬ ਲਈ ਲੜਦੇ ਆ, ਜੂਝਦੇ ਆ, ਮਰਦੇ ਆ, ਬੋਲਦੇ ਰਹਾਂਗੇ ਬਾਈ। ਕਦੇ ਹਲਕਾ ਵਿਧਾਇਕ ਦੇ ਕੋਲੇ ਆਪਣੀ ਗੱਲ ਲੈ ਕੇ ਨਹੀਂ ਗਏ? ਇਹ ਹੁੰਦਾ ਹੈ ਕਿ ਜਦੋਂ ਉੱਚ ਅਧਿਕਾਰੀਆਂ ਤੱਕ ਜਾਂ ਜਿਹੜੇ ਸਰਕਾਰ ਦੇ ਵੱਡੇ ਨੁਮਾਇੰਦੇ ਹੁੰਦੇ ਨੇ ਉਹਨਾਂ ਤੱਕ ਗੱਲ ਨਹੀਂ ਪਹੁੰਚਦੀ ਤੇ ਫਿਰ ਹਲਕਾ ਵਿਧਾਇਕ ਤੱਕ ਗੱਲ ਪਹੁੰਚਾਉਣੀ ਸੌਖੀ ਹੋ ਜਾਂਦੀ ਹੈ। ਕਦੇ ਹਲਕਾ ਵਿਧਾਇਕ ਨੂੰ ਇਹਨਾਂ ਮੰਗਾਂ ਨੂੰ ਲੈ ਕੇ ਮਿਲੇ ਨਹੀਂ ਤੁਸੀਂ? ਹਾਂਜੀ ਮਿਲਿਆ ਜੀ ਉਹਨਾਂ ਨੂੰ 1-2 ਵਾਰ। ਉਹਨਾਂ ਨੇ ਕਿਹਾ ਫਾਈਲ ਨੰਬਰ ਦੇ ਦਿਓ ਤੇ ਗਾਹਾਂ ਅਸੀਂ ਕਾਰਵਾਈ ਜੋ ਵੀ ਚੱਲਦਾ ਮੈਂ ਪੁੱਛ ਕੇ ਦੱਸ ਦੂੰ, ਇੰਨੀ ਕੁ ਗੱਲ ਹੋਈ ਆ। ਸੋ ਉਹਨਾਂ ਨੂੰ ਫਾਈਲ ਨੰਬਰ ਮੈਂ ਹਾਲੇ ਤੱਕ ਦਿੱਤੇ ਨਹੀਂ, ਉਹਨਾਂ ਨੇ ਇੰਨੀ ਗੱਲ ਕਹੀ ਆ। ਪਰ ਮੈਨੂੰ ਲੱਗਦਾ ਕੋਈ ਸੁਣਵਾਈ ਨਹੀਂ ਹੋਣੀ, ਕਿਸੇ ਨੇ ਕੁਛ ਨਹੀਂ ਕਰਨਾ ਹੈਗਾ। ਬਸ ਇੱਕ ਧੱਕੇ ਜਿਹੇ ਨੇ, ਤੁਹਾਡੇ ਸਾਹਮਣੇ ਆ। ਇਹਨਾਂ ਨੂੰ ਮੰਗ ਪੱਤਰ ਕਿੰਨੀ ਵਾਰ ਦੇਤੇ, ਬਥੇਰੀ ਵਾਰ ਗਿਆ ਇੱਥੇ ਮੁੱਖ ਮੰਤਰੀ ਦੇ। ਅਪੋਇੰਟਮੈਂਟ ਪਿਛਲੇ ਸਾਲ ਦੀ ਪਈ, ਅੱਜ ਤੱਕ ਨਹੀਂ ਬੁਲਾਏ ਕਿਸੇ ਨੇ। ਅੱਜ ਤੇ ਇਹਨਾਂ ਦੇ ਉਹ ਪਿਛਲੀ ਵਾਰ ਗਿਆ ਤੀ ਮੰਗ ਪੱਤਰ ਦੇਣ, ਉਦੋਂ ਫੜ ਲਿਆ। ਆ ਪਿੱਛੇ ਜੇ 2 ਮਹੀਨੇ ਪਹਿਲਾਂ ਗਿਆ ਸੀ, ਉਦੋਂ ਕਹਿੰਦੇ ਤੁਸੀਂ ਇੱਕ ਵਾਰ ਆ ਗਏ, ਦੂਜੀ ਵਾਰ ਤੁਹਾਨੂੰ ਅੰਦਰ ਮਿਲਣ ਦਾ ਮੌਕਾ ਨਹੀਂ ਮਿਲ ਸਕਦਾ। ਮੈਂ ਕਿਹਾ ਬਾਈ ਸਾਡਾ ਕੰਮੇ ਕਰ ਦਿਓ, ਅਸੀਂ ਦੂਜੀ ਵਾਰ ਕਿਉਂ ਧੱਕੇ ਖਾਣਾ ਹੀ ਆ ਤੁਹਾਡੇ ਦਫ਼ਤਰਾਂ 'ਚ? ਕੋਈ ਸੁਣਵਾਈ ਨਹੀਂ। ਕਦੇ ਕਿਸਾਨ ਜਥੇਬੰਦੀਆਂ ਨੇ, ਕਿਉਂਕਿ ਜੇ ਅਸੀਂ ਕਿਸਾਨ ਜਥੇਬੰਦੀਆਂ ਦਾ ਜ਼ਿਕਰ ਕਰਦੇ ਹਾਂ ਤੇ ਖਾਸ ਕਰ ਲੀਡਰਾਂ ਦਾ ਪੰਜਾਬ ਦੀ ਸੱਤਾ ਦੇ ਵਿੱਚ ਬਹੁਤ ਪ੍ਰਭਾਵ ਮੰਨਿਆ ਜਾਂਦਾ ਕਿ ਉਹ ਜਦੋਂ ਵੀ ਕਿਸੇ ਮੰਗ ਨੂੰ ਲੈ ਕੇ ਧਰਨਾ ਲਾਉਂਦੇ ਨੇ, ਮੋਰਚਾ ਲੱਗਦਾ ਹੈ ਤਾਂ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਦੇ ਵੱਲੋਂ ਸਵੀਕਾਰ ਕੀਤਾ ਜਾਂਦਾ ਹੈ। ਕਦੇ ਕਿਸੇ ਕਿਸਾਨ ਜਥੇਬੰਦੀ ਦੇ ਨੁਮਾਇੰਦੇ ਦੇ ਨਾਲ, ਲੀਡਰ ਦੇ ਨਾਲ ਗੱਲਬਾਤ ਹੋਈ, ਉਹਨਾਂ ਨੂੰ ਅਪੀਲ ਕੀਤੀ ਕਿ ਸਾਡੀਆਂ ਮੰਗਾਂ ਦੇ ਉੱਪਰ ਜ਼ੋਰ ਦਿਓ? ਹਾਂਜੀ, ਕਿਸਾਨ ਜਥੇਬੰਦੀਆਂ ਨਾਲ ਅਸੀਂ ਵੀ ਸੰਬੰਧਿਤ ਆ, ਕਾਦੀਆਂ ਜਥੇਬੰਦੀ ਆ, ਹੋਰ ਵੀ ਜਿੰਨੀਆਂ ਜਥੇਬੰਦੀਆਂ ਨੇ, ਇਹ ਬਥੇਰੀ ਵਾਰ ਇਹਨਾਂ ਦੀ ਮੀਟਿੰਗ ਹੋਈ ਆ। ਬਥੇਰੇ ਧਰਨੇ ਲਾਦੇ ਨੇ, ਕਦੇ ਰੇਲ ਰੋਕੋ, ਕਦੇ ਸੜਕ ਰੋਕੋ, ਕਦੇ ਕਦੋਂ ਮਰਨ ਵਤਨ ਤੇ ਬਹਿ ਜਾਂਦੇ ਨੇ। ਆ ਜਿਹੜੀਆਂ ਮੰਗਾਂ ਨੇ, ਕਿਸਾਨ ਧਰਨੇ ਦੌਰਾਨ ਡੈਥ ਹੋਈ ਆ, ਮੁਆਵਜ਼ਾ, ਇਹ ਮੰਗਾਂ ਹਮੇਸ਼ਾ ਹੁੰਦੀਆਂ ਨੇ। ਮੀਟਿੰਗ ਤੋੜਦੇ ਨੇ, ਥੋੜ੍ਹਾ ਜਿਹਾ ਸਮਾਂ ਦਿੰਦੇ ਨੇ, ਪਰ ਅੱਜ ਤੱਕ ਉਹਨਾਂ ਤੇ ਕੋਈ ਹੱਲ ਨਹੀਂ ਹੁੰਦਾ। ਸੋ ਲੋਕ ਇੱਥੇ ਕਹਿ ਦਿੰਦੇ ਆ ਤੁਸੀਂ ਧਰਨਾ ਲਾ ਕੇ ਬਹਿ ਜਾਂਦੇ ਆ, ਪਰ ਤੁਸੀਂ ਆਹ ਵੀ ਦੇਖੋ ਅਸੀਂ ਭੜਕਦੇ ਫਿਰਦੇ, ਕੋਈ ਮੰਗ ਨਹੀਂ ਹੁੰਦੀ ਪੂਰੀ, ਕੋਈ ਮੰਗ ਨਹੀਂ ਪੂਰੀ ਹੁੰਦੀ। ਬਾਈ ਕੀ ਲੱਗਦਾ ਕਿ ਕਿੰਨੇ ਕੁ ਲੋਕ ਹੈ ਜਿਨ੍ਹਾਂ ਨੂੰ ਇਸ ਵਕਤ ਮੁਆਵਜ਼ੇ ਦੇ ਨਾਲ ਜਿਹੜੀਆਂ ਨੌਕਰੀਆਂ ਦੀ ਲੋੜ ਹੈ? ਖਾਸ ਕਰ ਜੇ ਆਪਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਜਿਹੜੇ ਲੋਕ ਜਾਨਾਂ ਗਵਾ ਚੁੱਕੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਹਾਂਜੀ, ਤਕਰੀਬਨ ਇਹ 740 ਦੇ ਨੇੜੇ ਤੇੜੇ ਸੀ। 650 ਪੰਜਾਬ ਦਾ ਕਿਸਾਨ, ਥੋੜ੍ਹੇ ਮਜ਼ਦੂਰ ਸੀ ਜਿਹੜੇ ਧਰਨੇ ਦੌਰਾਨ ਡੈਥ ਹੋਈ ਆ। 326 ਨੂੰ ਕਾਂਗਰਸ ਸਰਕਾਰ ਵੇਲੇ ਚੰਨੀ ਮੁੱਖ ਮੰਤਰੀ ਤੇ ਦੇ ਗਿਆ ਸੀ। ਉਹ ਤੋਂ ਬਾਅਦ ਕਿਸੇ ਇੱਕ ਨੂੰ ਵੀ ਨੌਕਰੀ ਨਹੀਂ ਮਿਲੀ। ਹਾਂ, ਜਿਹੜਾ ਮੁਆਵਜ਼ਾ ਅੜਿਆ ਹੋਇਆ ਸੀ ਉਹ ਸਾਰਿਆਂ ਨੂੰ 5-5 ਲੱਖ ਮਿਲ ਗਿਆ, ਕੋਈ ਨਹੀਂ ਰਿਹਾ। ਆ ਤੇਲੰਗਾਨਾ ਸਰਕਾਰ ਵਾਲਾ ਉਹ ਅੜਿਆ ਪਿਆ ਮੁਆਵਜ਼ਾ, ਸਾਲ ਹੋ ਗਿਆ, ਸਾਲ ਤੋਂ ਉੱਤੇ ਟੱਪ ਗਿਆ। ਆ ਨੌਕਰੀਆਂ ਮੇਰੇ ਖਿਆਲ 'ਚ 300 ਦੇ ਨੇੜੇ ਤੇੜੇ ਆ, ਉਹ ਭੜਕਦੇ ਨੇ। ਉਹ ਇਹਨਾਂ 'ਚੋਂ ਅੱਧੇ ਜ਼ਿਆਦਾਤਰ ਗਰੀਬ ਨੇ, ਮੇਰੇ ਵਰਗੇ ਹੋਣਗੇ, ਕਨਾਲਾ ਜ਼ਮੀਨ ਵਾਲੇ ਕਿਸੇ ਕੋਲ ਨਹੀਂ ਹੋਣੀ, ਤੇ ਥੋੜ੍ਹੇ ਤਕੜੇ ਨੇ ਉਹ ਨਹੀਂ ਆਵਾਜ਼ ਚੱਕਦੇ ਬਾਈ। ਇੱਕ ਸਵਾਲ ਇਹ ਵੀ ਰਹਿੰਦਾ ਖਾਸ ਕਰ ਨੌਕਰੀਆਂ ਨੂੰ ਲੈ ਕੇ, ਚਾਹੇ ਨੌਜਵਾਨਾਂ ਦੀ ਗੱਲ ਹੋਵੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਨੌਜਵਾਨ ਪੜ੍ਹੇ ਲਿਖੇ ਤੇ ਬਹੁਤ ਨੇ ਤੇ ਉਹ ਨੌਕਰੀਆਂ ਵੀ ਕਰਨ ਦੀ ਚਾਹਤ ਰੱਖਦੇ ਨੇ, ਪਰ ਕਿਤੇ ਨਾ ਕਿਤੇ ਜਿਹੜੇ ਪੰਜਾਬ ਤੋਂ ਬਾਹਰਲੇ ਲੋਕ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਦੇਣ ਨੂੰ ਲੈ ਕੇ ਪਹਿਲ ਕਦਮੀ ਕੀਤੀ ਜਾਂਦੀ ਹੈ। ਕੀ ਇਹ ਗੱਲ ਸਹੀ ਹੈ? ਇਸ ਗੱਲ ਦੇ ਨਾਲ ਸਹਿਮਤ ਹੋ ਤੁਸੀਂ? 100% ਸਹੀ ਆ ਵੀਰੇ। 27-28 ਹਜ਼ਾਰ ਜਿਹੜੇ ਨੌਕਰੀਆਂ ਸੱਚੀ ਉਹ ਸਰਕਾਰੀ ਮਿਲੀਆਂ ਨੇ, ਉਹਨਾਂ 'ਚ ਡਾਟਾ ਚੈੱਕ ਕਰ ਲਓ ਕਿੰਨੇ % ਪੰਜਾਬੀ ਨੌਜਵਾਨ ਨੇ, ਸਿੱਖ ਨੌਜਵਾਨ ਨੇ, ਤੇ ਕਿੰਨੇ ਦੂਜੀ ਸਟੇਟ ਵਾਲੇ ਨੇ। ਆ ਪਿੱਛੇ ਜੇ ਇਹਨਾਂ ਦੇ ਮੈਂ ਦਫ਼ਤਰ ਚਲਿਆ ਗਿਆ ਆਮ ਆਦਮੀ ਦੇ, ਇਹਨਾਂ ਦੇ 'ਚ ਇੱਕ ਵੀ ਕੋਈ ਪੰਜਾਬੀ ਸਰਦਾਰ ਸਿੱਖ ਬੰਦਾ ਨੌਜਵਾਨ ਨਹੀਂ ਹੈਗਾ। ਸਾਰੀ ਪਤਾ ਨਹੀਂ ਉਹ ਨੇਪਾਲ ਦੇ ਨੇ, ਕਿੱਧਰ ਦੇ ਨੇ, ਉਹ ਚੀਜ਼ ਸਾਰੇ ਉਹੀ ਸੀ। ਤੇ ਜਿਹੜੀ ਆਹ ਪਿੱਛੇ ਜਿਹਾ ਹੋਇਆ ਨਹੀਂ ਆ ਭਈਆ ਤੇ ਪੰਜਾਬੀ ਵਾਲਾ ਮਸਲਾ ਜਿਹਾ ਉੱਠਦਾ, ਇੱਕ ਲੀਡਰ ਵੀ ਨਹੀਂ ਹੈ ਜਿਹੜੇ ਕਿਹਾ ਹੋਵੇ ਕਿ ਇਹ ਅਸੀਂ ਪੰਜਾਬੀਆਂ ਨਾਲ ਖੜੇ ਆ, ਧੱਕਾ ਨਹੀਂ ਹੋਣ ਦੇਵਾਂਗੇ। ਕੋਈ ਇਹੋ ਜਿਹਾ ਲੀਡਰ ਨਹੀਂ ਆ। ਵਿਧਾਨ ਸਭਾ 'ਚ ਬਾਈ ਚੱਲਦਾ ਤੁਹਾਡੇ ਸਾਹਮਣੇ, ਇਹਦੇ 'ਚ ਇੱਕ ਕਾਨੂੰਨ ਪਾਸ ਹੋਣਾ ਚਾਹੀਦਾ, ਉਹ ਵੀ ਪੰਜਾਬ ਦੀ 1 ਇੰਚ ਵੀ ਜ਼ਮੀਨ ਕਿਸੇ ਗੈਰ ਪੰਜਾਬੀ ਨੂੰ ਨਹੀਂ ਮਿਲਣੀ ਚਾਹੀਦੀ। ਪੰਜਾਬ ਦੀ ਜ਼ਮੀਨਾਂ ਤੇ ਪੰਜਾਬੀਆਂ ਦਾ ਹੱਕ ਆ। ਜਾਂ ਤਾਂ ਸਾਨੂੰ ਕਹਿ ਦੇਣ ਆ ਹਿਮਾਚਲ 'ਚ ਤੁਹਾਨੂੰ ਅਸੀਂ ਜ਼ਮੀਨਾਂ ਦੇਵਾਂਗੇ, ਰਾਤੋਂ ਰਾਤ ਪੰਜਾਬ ਖਰੀਦ ਕੇ ਵਾਹ ਦਾਂਗੇ ਬਾਈ, ਇੰਨੀ ਤਾਕਤ ਰੱਖਦਾ ਪੰਜਾਬ। ਕੀ ਲੱਗਦਾ ਕਿ ਹੁਣ ਉਮੀਦ ਕੀ ਹੈ, ਕਿਸ ਤਰੀਕੇ ਦੇ ਨਾਲ ਅੱਗੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਵਿੱਚ ਸਫਲ ਹੁੰਦੇ ਹੋ? ਨੌਕਰੀ ਕਿਵੇਂ ਮਿਲ ਸਕਦੀ ਹੈ? ਕੀ ਰਸਤਾ ਕੀ ਹੈ? ਦੇਖੋ ਵੀਰੇ, ਅਸੀਂ ਤਾਂ ਸਰਕਾਰ ਤੋਂ ਹੱਥ ਜੋੜ ਕੇ ਅਪੀਲ ਕਰ ਦਿੰਦੇ ਹਾਂ ਕਿ ਸਰਕਾਰ ਜੀ, ਅਸੀਂ ਕਿਸੇ ਪਾਰਟੀ ਦੇ ਬੰਦੇ ਨਹੀਂ ਹੈਗੇ, ਅਸੀਂ ਪੰਜਾਬ ਪੱਖੀ ਲੋਕ ਹਾਂ। ਸੋ
ਤੁਹਾਡੇ ਸਾਹਮਣੇ ਅਸੀਂ ਵੀ ਕਿੰਨੀ ਵਾਰ ਗੇੜੇ ਲਾਉਨੇ ਆ, ਇੱਥੇ ਭੜਕਦੇ ਫਿਰਦੇ ਆ, ਮੋਟਰਸਾਈਕਲ ਤੇ ਇੰਨੀ ਦੂਰੋਂ ਧੁੱਪ 'ਚ ਫਿਰਦਾ, ਮੈਂ ਵੀ ਕਿੰਨੀ ਵਾਰ ਆ ਗਿਆ। ਦੁੱਖ ਬਹੁਤ ਹੁੰਦਾ ਇਹ ਗੱਲ ਦਾ। ਉਮੀਦ ਹੈਗੀ, ਉਮੀਦ ਨਾਲੇ ਦੁਨੀਆ ਜਿਉਂਦੀ ਆ ਬਾਈ। ਬਿਲਕੁਲ ਜੀ, ਨੌਜਵਾਨ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਵੇਲੇ ਸਰਕਾਰ ਨੇ ਵੱਡਾ ਦਾਅਵਾ ਕੀਤਾ ਸੀ, ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਜਿਹੜੇ ਨੌਜਵਾਨ, ਜਿਹੜੇ ਲੋਕ ਦਿੱਲੀ ਕਿਸਾਨੀ ਅੰਦੋਲਨ ਦੇ ਦਰਮਿਆਨ ਆਪਣੀਆਂ ਜਾਨਾਂ ਗਵਾ ਚੁੱਕੇ ਨੇ, ਉਹਨਾਂ ਨੂੰ ਨੌਕਰੀ ਦੇਣ ਦੇ ਵਿੱਚ ਪਹਿਲ ਕਦਮੀ ਕੀਤੀ ਜਾਵੇਗੀ। ਤਾਂ ਕਿਤੇ ਨਾ ਕਿਤੇ ਅਜਿਹੇ ਨੌਜਵਾਨ ਵੇਖੇ ਜਾ ਸਕਦੇ ਨੇ ਕਿ ਜਿਨ੍ਹਾਂ ਨੂੰ ਅਜੇ ਤੱਕ ਨੌਕਰੀ ਨਹੀਂ ਮਿਲ ਸਕੀ। ਉਹਨਾਂ ਦੇ ਪਰਿਵਾਰ ਦਾ ਜੀ ਤਾਂ ਇਸ ਸੰਸਾਰ ਤੋਂ ਚਲਾ ਗਿਆ, ਪਰ ਕਿਤੇ ਨਾ ਕਿਤੇ ਉਹ ਨੌਕਰੀ ਲੈਣ ਦੇ ਵਿੱਚ ਵੀ ਅਸਫਲ ਨਜ਼ਰ ਆਉਂਦੇ ਨੇ। ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ। ਉਮੀਦ ਕਰਦੇ ਹਾਂ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਜ਼ਰੂਰ ਪਹੁੰਚੇਗੀ ਔਰ ਅਜਿਹੇ ਪੰਜਾਬ ਦੇ ਨੌਜਵਾਨਾਂ ਦੇ ਵਾਸਤੇ ਨੌਕਰੀ ਦੇਣ ਦੇ ਵਿੱਚ ਵੀ ਪਹਿਲ ਕਦਮੀ ਕੀਤੀ ਜਾਵੇਗੀ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।